ਜਦੋਂ ਮੇਰੇ ਘਰ ਵਾਲੀ ਸੀਗੀ ਜਾਂ ਮੇਰੀ ਵਾਲਦਾ ਸੀ ਜਾਂ ਮੇਰੀਆਂ ਭੈਣਾਂ ਸੀਗੀਆਂ, ਸਾਡੇ ਇੱਥੇ ਡੇਰੇ 'ਤੇ ਨਾ 8 ਬੰਦਿਆਂ ਦੀ ਰੋਟੀ ਹਰ ਟਾਈਮ ਆਏ, 3 ਟਾਈਮ, ਸੁਬਾਹ ਦੁਪਹਿਰ ਸ਼ਾਮ। ਜਿਹੜੀਆਂ ਫਾਲਤੂ ਰੋਟੀਆਂ ਹੋਣ ਪਸ਼ੂ ਨੂੰ ਦੇ ਦਿਓ। 8 ਬੰਦੇ ਆ ਜਾਣ, ਇੱਥੇ ਪ੍ਰਾਹੁਣੇ ਆ ਜਾਣੇ, ਜਿਵੇਂ ਤੁਸੀਂ ਆਏ ਹੋ, ਬਹਿ ਜਾਣਾ। ਪ੍ਰਾਹੁਣੇ ਘਰ ਪੈਗਾਮ ਭੇਜਣਗੇ ਰੋਟੀ ਦਾ। ਮੈਂ ਕਦੀ ਨਹੀਂ ਪੈਗਾਮ ਭੇਜਿਆ ਸੀ। 8 ਮਹਿਮਾਨਾਂ ਦਾ, 10 ਮਹਿਮਾਨਾਂ ਦਾ ਮੈਂ ਘਰ ਪੈਗਾਮ ਕਦੀ ਨਹੀਂ ਭੇਜਿਆ ਸੀਗਾ ਵੀ ਮਹਿਮਾਨ ਆ। ਉਹਨਾਂ ਦੀ ਰੋਟੀ ਪੱਕੀ ਪਕਾਈ ਜਾਂਦੀ ਸੀ। अस्सलाम वालेकुम, सत श्री अकाल, प्रणाम दोस्तों। एक पिंड पंजाब ਦਾ ਚੈਨਲ ਦੀ ਟੀਮ ਪਹੁੰਚੀ ਸੀ ਹਰਿਆਣਾ, ਜਿੱਥੇ ਕਿ ਮਹਾਲੋਂ ਤੋਂ ਉੱਠ ਕੇ ਆਏ ਸਾਡੇ ਨਾਲ ਇੱਕ ਬਜ਼ੁਰਗ ਆ ਜੀ, ਰਾਣਾ ਬਰਾਦਰੀ ਨਾਲ ਤਲਕ ਹੈ, ਚੌਧਰੀ ਮੁਹੰਮਦ ਸ਼ਰੀਫ ਜੀ। ਇਹਨਾਂ ਦਾ ਅਸੀਂ ਪਾਰਟੀਸ਼ਨ ਦਾ ਇੰਟਰਵਿਊ ਕੀਤਾ ਜੀ, ਉਹ ਵੀ ਤੁਹਾਨੂੰ ਸਾਡੇ ਚੈਨਲ ਤੇ ਮਿਲ ਸਕਦਾ ਜੀ। ਤੇ ਗੱਲ ਵਿੱਚ ਮੁਕੰਮਲ ਨਹੀਂ ਹੋਈ ਸੀਗੀ, ਇਹਨਾਂ ਦੇ ਬਲਦਾਂ ਦੇ ਜਿਹੜੇ ਸ਼ੌਕ ਸੀ ਉਹਦੇ ਮੁਤਲਕ ਆਪਾਂ ਇਹਨਾਂ ਨਾਲ ਗੱਲ ਕਰਨੀ ਸੀ, ਕਿਉਂਕਿ ਇੰਟਰਵਿਊ ਕਾਫੀ ਲੰਬਾ ਹੋ ਗਿਆ ਸੀ। ਇਸ ਕਰਕੇ ਜੀ ਅਲੱਗ ਤੋਂ ਅਸੀਂ ਇਹਨਾਂ ਦੀ ਵੀਡੀਓ ਬਣਾਈ ਹੈ ਬਲਦਾਂ ਦੇ ਮੁਤਲਕ। ਆਪਾਂ ਹੁਣ ਗੱਲ ਕਰਦੇ ਹਾਂ ਇਹਨਾਂ ਕੋਲ ਜਿਹੜੇ ਬਲਦ ਸੀ, ਇਹ ਕਿਹੜੀ ਨਸਲ ਦੇ ਬਲਦ ਰੱਖੇ ਆ ਤੇ ਕਿਹੜੀਆਂ ਦੌੜਾਂ ਵਿੱਚੋਂ ਇਹਨਾਂ ਨੇ ਇਨਾਮ ਚੱਕਿਆ ਜੀ। ਰਾਣਾ ਸਾਹਿਬ, ਪਹਿਲੇ ਤਾਂ ਇਹ ਦੱਸੋ ਵੀ ਆਪਣਾ ਬਲਦਾਂ ਦਾ ਜਿਹੜਾ ਸ਼ੌਕ ਸੀਗਾ, ਹਾਂਜੀ, ਇਹ ਤੁਸੀਂ ਦੱਸਦੇ ਸੀ ਵੀ ਇੰਡੀਆ ਤੋਂ ਸਾਡੇ ਵੱਡੇ ਭਾਈ ਨੂੰ ਸੀਗਾ, ਹਾਂਜੀ। ਇੱਥੇ ਆ ਕੇ ਵੀ ਤੁਸੀਂ ਸ਼ੁਰੂ ਕੀਤਾ ਸੀਗਾ? ਦਰਅਸਲ ਮੈਂ ਨਾ ਜੀ, ਉਹ ਗੱਲ ਵਿਆਹ ਲੈਣ ਵਾਲੀ ਗੱਲ ਹੁੰਦੀ ਹੈ। ਸਾਡੇ ਪਿੰਡ ਦੇ 2 ਬੰਦੇ ਨਾ, ਇੱਕ ਹਰਾਈ ਬਰਾਦਰੀ ਦਾ, ਇੱਕ ਮਸ਼ਹੂਰ ਸੀਗਾ ਜੀ। ਅੱਛਾ ਜੀ। ਉਹ 2 ਬਹੁਤ ਜਵਾਨ ਜਣੇ ਸੀਗੇ। ਉਹ 2 ਢੱਗੇ ਲੈ ਕੇ ਚਲੇ ਗਏ ਪਾਗੜ। ਅੱਛਾ। ਪਾਗੜ ਇਸ ਇਲਾਕੇ ਦੇ ਬੈਲ ਇਕੱਠੇ ਸੀਗੇ, ਸੁਆਗੇ ਸੁਗੇ ਪਜਾਉਂਦੇ ਸੀਗੇ। ਤੇ ਬਲਦਾ ਸੁਆਗ ਦਾ ਸੁਆਗਾ ਆ ਖੋਥੜਾ ਦੇ ਇਧਰਲੇ ਪਿੰਡ, ਹਾਂਜੀ, ਇੱਥੋਂ ਦਾ ਇਲਾਕਾ 35 ਵਾਲਿਆਂ ਨੂੰ ਜ਼ਿਆਦਾ ਸ਼ੌਕ ਸੀਗਾ। ਉਹ ਸੁਆਗੇ ਭਜਾ ਕੇ ਉਸ ਤੋਂ ਬਾਅਦ ਸਰਵੇ ਦੇ ਲੱਪੇ ਢੱਗੇ ਭਜਾਉਣ। ਉਹ ਢੱਗੇ ਭਜਾਉਂਦੇ ਸੀਗੇ। ਸਾਡੇ ਬੰਦੇ 2 ਨਾ, ਅੱਲਾ ਦਿੱਤਾ ਤੇ ਉਹ ਝੰਡਾ ਮਜ਼ਦੂਰ, ਉਹਨਾਂ ਨੇ ਢੱਗੇ ਜੋੜੇ, ਉਹ ਵੀ ਆ ਗਏ ਸਰਵੇ ਦੇ। ਅੱਛਾ। ਉਹ ਜਦੋਂ ਸਰਵੇ ਦੇ ਆਏ ਨਾ, ਇੱਥੇ ਸੀਗੇ ਡੋਗਰ 35 ਵਾਲੇ। ਇਹ ਬੜੇ ਸਖਤ ਜਿਹੇ ਬੰਦੇ ਸੀਗੇ, ਮੁੱਛਾਂ ਰੱਖੀ, ਬੜੇ ਰੋਬ ਚ ਰਹਿੰਦੇ ਸੀ, ਖੁੱਲੇ ਚਾਦਰੇ, ਖੁੱਲੇ ਚਾਦਰੇ। ਉਹਨਾਂ ਨੇ ਧੱਕੇ ਮਾਰੇ, ਚਲੋ ਪਰਾਂ ਲੈ ਜਾਓ, ਪਰਾਂ ਲੈ ਜਾਓ। ਮੈਂ ਜਾ ਕੇ ਉਹਨੂੰ ਮੇਰੇ ਤਕਰੀਬਨ 21 ਸਾਲ ਤੋਂ ਬਾਅਦ ਮੁੱਖ ਦਾੜੀ ਆਈ ਹੈ। ਉਹ 21 ਸਾਲ ਦੀ ਉਮਰ ਤੋਂ ਮੁੱਛਾਂ ਨਹੀਂ ਆਈਆਂ। ਮੈਂ ਉਹਨੂੰ ਆਖਿਆ, ਮੈਂ ਕਿਹਾ ਚੌਧਰੀ ਸਾਹਿਬ, ਕੋਈ ਨਹੀਂ, ਇਹਨਾਂ ਦਾ ਸ਼ੌਕ ਹੈਗਾ, ਇਹਨਾਂ ਨੂੰ ਸ਼ੌਕ ਪੂਰਾ ਕਰ ਲੈਣਗੇ। ਕੁਛ ਉਹਨੇ ਮੈਨੂੰ ਬਾਹੋਂ ਫੜਿਆ, ਕਹਿੰਦਾ ਚਲੋ ਚੱਲ ਪਰ ਦਫਾ ਕੌਣ ਆ ਤੂੰ, ਨਹੀਂ ਭਜਾ ਸਕਦੇ, ਨਹੀਂ ਭਜਾਣਗੇ, ਨਾ ਭਜਾਣ ਦਿੱਤੇ। ਉਸ ਤੋਂ ਮੈਂ ਉਹਨੂੰ ਆਖਿਆ, ਜੇ ਤੁਸੀਂ ਹੈਗੇ ਨਾ ਕਿਸੇ ਹੋਣ ਵਾਲੀ ਗੱਲ 'ਚ, ਤਾਂ ਸਾਡੇ ਨਾਲ ਮੁਕਾਬਲਾ ਲਾ ਲਿਓ। ਅੱਛਾ। ਅਸੀਂ ਇੱਥੇ ਪਿੰਡ ਆਏ ਜੀ, ਸਾਡੇ ਕੋਲ ਬੱਚੇ ਸੀਗੇ 2 ਖੀਰੇ। ਇੱਕ ਮੈਂ ਲਿਆ ਸੀਗਾ 100 ਰੁਪਏ ਦਾ, 100 ਰੁਪਏ ਦਾ ਉਹ ਲਿਆ? ਹਾਂ। ਇੱਕ ਲਿਆ ਸੀਗਾ ਬਸ਼ੀਰ ਨਾਮੀ ਹੈ ਸਾਡੇ ਇੱਥੇ, ਬਸ਼ੀਰ ਆਬਾਦੀ ਹੋਣ ਦਾ ਬਾਪ, ਉਹਨੇ ਲਿਆ ਸੀਗਾ 80 ਦਾ, ਚੀਚਾ ਬਸਨੀ ਮੰਡੀ ਚੋਂ। ਉਹ 2 ਇੱਥੇ ਆ ਕੇ ਮੈਂ ਜੋੜੇ ਖੀਰੇ ਜੋੜੇ। ਅਸੀਂ ਉਹ ਲੰਡੂ ਤੋਂ 4 ਮੀਲਾਂ ਤੋਂ, ਉਹ 4 ਮੀਲ ਭਜਦੇ ਆਏ ਜੀ, ਰੱਸੇ ਮੇਰੇ ਹੱਥ 'ਚ। ਮੈਂ ਜਿੰਨੇ ਰੱਸੇ ਕਰੀ ਜਾਵਾਂ, ਆਪਣਾ ਆਰ ਨਾ ਪਲੈਣ। 3 ਬੰਦੇ ਬੈਠੇ ਗੱਡੀ 'ਤੇ, ਉਹ ਪਿੰਡ ਦੇ ਭਜਦੇ ਆਏ। ਜਦੋਂ ਭਜਦੇ ਆਏ, ਮੈਂ ਕਿਹਾ ਤਾਂ ਬੈੜਿਆਂ ਦੀ ਖੀਰ ਹੋ ਗਈ ਹੈ, ਖੀਰੇ ਕਹਿੰਦਾ ਸੀ। ਉਹ 35 ਵਾਲਿਆਂ ਨੂੰ ਆਖਿਆ ਆਓ ਮੈਦਾਨ 'ਚ। ਬਸ ਫਿਰ 8-10 ਦਿਨਾਂ ਬਾਅਦ 60 ਦੇ ਵਿੱਚ ਇਕੱਠ ਹੋਇਆ ਜੀ। ਅੱਛਾ ਜੀ। 60 ਦੇ ਸਾਰਾ ਇਲਾਕਾ ਇਕੱਠਾ ਹੋਇਆ ਜੀ। ਉੱਥੇ ਫਿਰ ਦੌੜ ਬਣੀ, ਦੌੜ ਬਣ ਕੇ 16 ਗੱਡੀਆਂ ਹੋਈਆਂ, 10 ਰੁਪਏ ਐਂਟਰੀ ਸੀ। ਬਸ 10 ਰੁਪਏ ਐਂਟਰੀ 'ਤੇ ਅਸੀਂ ਗੱਡੀਆਂ ਦੌੜੀਆਂ, ਅਸੀਂ ਸਭ ਤੋਂ ਮਗਰ।
ਅੱਛਾ। ਜਿਹੜਾ ਛੁਡਾਉਣ ਵਾਲਾ ਸੀਗਾ ਨਾ, ਹੂੰ ਉਹਨੂੰ ਆਖਿਆ ਸਾਡੇ ਬਹੁਤ ਇਹਨਾਂ ਦੇ ਕਰੀਬ ਆ, ਇਹਨਾਂ ਦੇ ਕੀ ਹੂੰ ਅਸੀਂ ਉਹਦੇ ਪਿੱਛੇ ਚੜੀ ਨਾ, ਪਹਿਲਾਂ ਛੁਡਾ ਦੇਣੀ। ਉਹਨੇ ਨਾ ਛੁਡਾਏ। 57 58 ਤੱਕ ਦਾ ਚੌਧਰੀ ਅਲੀ ਮੁਹੰਮਦ ਘੋੜੀ, ਆਮ ਘੋੜੀਆਂ ਦਾ ਸ਼ੌਕ ਕਰਦਾ, ਘੋੜੀ ਦੀ ਸਵਾਰੀ ਕਰਦਾ। ਹੂੰ ਉਹ ਨਾ ਛੁਡਾਏ, ਸਾਡੇ ਬਹੁਤ ਜਾਵੜੇ ਕਣਕ ਨੂੰ ਪਾਣੀ ਲੱਗਿਆ ਹੋਇਆ ਸੀ। ਉਹ ਗੱਡੀਆਂ ਬਾਕੀ ਛੁਡਾਤੀਆਂ, ਗੱਡੀਆਂ ਭੱਜ ਗਈਆਂ ਜੀ। ਅਸੀਂ ਉਹ ਕਿੱਲਾ ਕਣਕ ਦਾ ਗਾਰੇ ਦੇ ਵਿੱਚ ਬਹੁਤ ਭੱਜ ਗਏ, ਆ ਕੇ ਤੇ ਫੇਰ ਸੜਕੇ ਚੜੇ। ਹੂੰ ਉਹ ਜਦੋਂ ਮੇਰੇ ਨਾਲ ਦੇ ਨਾ, ਮੈਨੂੰ ਗਾਲਾਂ ਕੱਢੀ ਜਾਣ, ਅੱਛਾ। ਪਿੱਛੇ ਇਹ ਕੀਤਾ, ਇਹ ਕੀਤਾ, ਉਹ ਕੀਤਾ। ਉਹ ਕੁਦਰਤ ਖੁਦਾ ਦੀ ਇਹ ਹੋਈ, ਬਹੁਤ ਉੱਠੀ। ਕੱਚੀਆਂ ਸੜਕਾਂ ਦੀ ਧੂੜ ਬੜੀ ਸੀ, 16 ਗੱਡੀਆਂ ਦੀ ਧੂੜ। ਅਸੀਂ ਧੂੜ ਚੋਂ ਨਿਕਲਿਆ ਨਾ, ਤੇ ਮੂਹਰੇ 2 ਗੱਡੀਆਂ ਸੀਗੀਆਂ, ਅੱਛਾ। 14 ਗੱਡੀਆਂ ਪਿੱਛੇ ਰਹਿ ਗਈਆਂ। ਹਾਂ। ਸਾਨੂੰ ਨਹੀਂ ਪਤਾ ਕਦੋਂ ਮੋੜ ਲੰਘੇ ਜਾਂ ਕਦੋਂ ਨਿਕਲਿਆ, ਕੀ ਹੋਇਆ ਜਾਂ ਕੀ ਹੋਇਆ। ਅੱਛਾ। ਬਸ ਜਿਹੜੇ 2 ਜਾਂਦੇ ਮੂਹਰੇ ਜਾਂਦੇ ਸੀ, ਉਹਨਾਂ ਨੂੰ ਮੇਰੇ ਨਾਲ ਵਾਲੇ ਸਾਥੀ ਨਾ, ਉਹ ਲਗਭਗ ਇੱਕ 60 ਵਾਲਾ ਰਫੀਕ ਸੀਗਾ ਜੀ, ਹੂੰ ਇੱਕ 50 ਚੱਕਦਾ ਸੀਗਾ ਗਾਮਾ। ਅੱਛਾ। ਇਹ ਦੋ ਜੱਗੂ ਵਾਲੀ 50 ਦਾ। ਉਹ 50 ਅੱਛਾ। ਜੱਗੂ ਦੀ 250 ਅਮਰੂਸੀ ਬਰੂਸੀ ਬਸ ਉਹਨਾਂ ਨੂੰ ਇੱਕ ਪਾਸ ਕੀਤਾ ਸੀ, ਬੋਰਡ ਛੱਡ ਕੇ ਕਾਫੀ ਸਾਰਾ ਉਹਨਾਂ ਨੂੰ ਬਦਲੋ ਮੇਰੇ ਜਿੱਤ ਗਿਆ। ਬਸ ਉਹਨਾਂ ਨੇ ਤਿੰਨ ਦੌੜਾਂ ਵਜਾਈਆਂ, 3 ਦੌੜਾਂ ਲਗਾਤਾਰ ਉਹਨਾਂ ਬੋਲਦਾ ਨਹੀਂ ਦਿੱਤੀਆਂ। ਇਹਦਾ ਮਤਲਬ ਫਿਰ ਤੁਸੀਂ ਇਸ ਸ਼ੋਬੇ ਦੇ ਵਿੱਚ ਇੱਕ ਐਵੇਂ ਕਿਸੇ ਦੀ ਗੱਲ ਪਗਾਉਣ ਮਾਰੇ ਆਏ ਆ। ਹਾਂ, ਗੱਲ ਪਗਾਉਣ ਵਾਲੇ ਪਗਾ ਕੇ ਵੀ ਦੱਸੀ ਵੀ ਇਲਾਕੇ ਨੂੰ ਹੈ। ਹਾਂ ਮੈਂ ਪਗਾ ਉਹ ਗੱਲ ਪਗਾਣੀ ਜਿਹੜੀ ਨਾ ਜੀ, ਇਹ ਵੀ ਹਰ ਬੰਦੇ ਦਾ ਕੰਮ ਨਹੀਂ ਹੈਗਾ ਉਹ ਜੀ। ਮੈਦਾਨ 'ਚ ਜ਼ਿੱਦ ਬੰਨ੍ਹਣਾ ਨਹੀਂ, ਹਾਂ, ਉਹ ਕਿਸੇ ਦਾ ਕੰਮ ਆ। ਕਿਸੇ ਦਾ ਕੰਮ। ਮੈਂ ਫਿਰ ਇੱਥੇ ਲਾਹੌਰ ਹੋਇਆ ਸੀਗਾ ਨਹੀਂ ਨਮੈਸ਼, ਹੂੰ ਸਨ 2 ਦੇ ਵਿੱਚ। ਹੂੰ ਹਾਂ ਹੀ ਸੀਗਾ ਵਜ਼ੀਰ ਆਲਾ ਹੂੰ ਜ਼ਹੂਰ ਇਲਾਹੀ। ਅੱਛਾ ਜੀ। ਇੱਥੇ ਐਲਾਨ ਕਰਾਇਆ ਹੂੰ ਵੀ ਕੋਈ ਘੋੜੇ ਵਾਲਾ ਸਾਡੇ ਬੈਲਾਂ ਨਾਲ ਮੁਕਾਬਲਾ ਕਰਦਾ ਹੈ। ਘੋੜੇ ਵਾਲਾ ਸਾਡੇ ਬੈਲਾਂ ਨਾਲ ਮੁਕਾਬਲਾ। ਬੈਲਾਂ ਨਾਲ ਮੁਕਾਬਲਾ ਕਰ, 4 ਕਿੱਲੇ ਦੀ ਦੌੜ ਸੀਗੀ। ਅੱਛਾ ਜੀ। ਅਗਰ 4 ਕਿੱਲਿਆਂ ਤੋਂ ਜਿੱਤ ਲੈਂਦਾ ਨਾ, ਹਾਂ ਤਾਂ ਮੈਂ ਹਰ ਜਿੱਤਣ ਵਾਲੇ ਨੂੰ 5000 ਰੁਪਏ ਇਨਾਮ ਦੇਵਾਂਗਾ। ਠੀਕ ਹੈ ਜੀ। ਉਹ ਮੈਂ ਜੀ 15000 ਰੁਪਏ ਪਹਿਲਾਂ ਜਮ੍ਹਾਂ ਕਰਾਤਾ, ਹੂੰ ਤੇ ਉਹ 2 ਦਿਹਾੜੇ ਐਲਾਨ ਹੁੰਦਾ ਰਿਹਾ। ਹੂੰ ਪੂਰੇ ਲਾਹੌਰ ਇਹੀ ਗੱਲ ਦੇਖਦੇ ਸੀਗੇ ਵੀ ਬੈਲਾਂ ਦਾ ਮੁਕਾਬਲਾ ਘੋੜੇ ਨਾਲ। ਘੋੜੇ ਨਾਲ। ਸਟਾਰਟ ਦੇ ਵਿੱਚ ਬੈਲ ਜਿੰਨੀ ਦੌੜ ਕਿਸੇ ਸ਼ਾਇਦ ਹੀ ਨਹੀਂ ਹੈਗੀ। ਹੈ ਸਟਾਰਟਿੰਗ ਜਿਹੜੀ ਦੌੜ ਆ ਨਾ ਜੀ, ਪਹਿਲੇ 50-52 ਸਕਿੰਟ ਦੀ, ਉਹਦੇ ਜਿੰਨੀ ਦੌੜ ਦੁਨੀਆ ਦੇ ਕਿਸੇ ਸ਼ਾਇਦ ਹੀ ਨਹੀਂ ਕਿਸੇ ਹੈਗੀ। ਜਾਣਦੇ ਨਹੀਂ, ਕਿਸੇ ਜਾਨਵਰ ਦੀ ਨਹੀਂ ਹੈਗੀ। ਬਸ ਘੋੜੇ ਵਾਲਾ ਫਿਰ ਕੋਈ ਨਾ ਆਇਆ ਜੀ। ਹੂੰ 2 ਦਿਨਾਂ ਤੋਂ ਬਾਅਦ ਫਿਰ ਸਾਰੇ ਘੋੜੇ ਵਾਲੇ, ਮੈਂ ਕਿਹਾ ਜਦੋਂ ਹੁਣ ਕਿਸੇ ਨੇ ਆਉਣਾ ਹੋਵੇ ਪਿੰਡ ਆ ਜਾਓ, ਉੱਥੇ ਆ ਕੇ ਮੁਕਾਬਲਾ ਕਰ ਲਓ। ਸਾਡੇ ਬੈਲ ਮਾਲੀ ਖੜੀ ਸਾਡੀ ਹੈ। ਆ ਜੀ। ਬਾਬਾ ਜੀ, ਇਹ ਆਪਣਾ ਟੋਟਲ ਤੁਸੀਂ ਕਿੰਨੇ ਕੱਪ ਜਿੱਤ ਚੁੱਕੇ ਹੋ? ਕਿੰਨੀ ਵਾਰੀ ਤੁਸੀਂ ਪਹਿਲੀ ਨੰਬਰ ਤੇ ਫਾਈਨਲ ਜਿੱਤੇ ਆ? ਮੇਰਾ ਖਿਆਲ ਹੈ ਤਾਦਾਦ ਦੇ ਹਿਸਾਬ ਨਾਲ ਤਾਂ 100 ਤੋਂ ਜ਼ਿਆਦਾ ਹੋਣਗੇ। ਬੜੀ ਗੱਲ ਆ। 100 ਤੋਂ ਜ਼ਿਆਦਾ ਹੋਣਗੇ ਜੀ। ਬਹੁਤ ਦੇਰ ਤੋਂ, ਬਹੁਤ ਮੁੱਦਤ ਤੋਂ। ਬਹੁਤ ਮਹਿੰਗਾ ਸ਼ੌਕ ਆ, ਔਰ ਜੋਗ ਰੱਖਣੀ ਬਹੁਤ ਔਖੀ ਆ। ਇਹ ਮੇਰੇ ਲਈ ਬੜਾ ਸੌਖਾ ਸੀਗਾ ਜੀ, ਹਾਂ ਮੈਨੂੰ ਸ਼ੌਕ ਸੀਗਾ। ਹਾਂ। ਇੱਥੇ ਨਾਲੇ ਪਿੱਛੋਂ ਬੈਕ ਤੁਹਾਡਾ ਠੀਕ ਸੀ ਨਾ ਜੀ। ਉਦੋਂ ਉਹਦੇ ਨਾਲ ਜਿਹੜਾ ਨਾ ਜੀ, ਮੇਰੇ ਬੰਦੇ ਦਾ ਤਾਂ ਕੰਮ ਹੀ ਹੈ ਨਹੀਂ। ਮੇਰੇ ਜਿਹੜੇ ਦੋਸਤ ਆ ਨਾ, ਬਹੁਤ ਹੀ ਨਫੀਸ ਤੇ ਜੀ। ਅੱਛਾ। 3 ਬੰਦੇ ਸੀਗੇ ਜੀ ਕੁੱਤਿਆਂ ਦੇ ਸ਼ੌਕੀਨ। ਹੂੰ ਰਾਜਾ ਅਸ਼ਰਫ ਸੀਗਾ ਜੀ 57 ਦਾ ਨੰਬਰਦਾਰ। ਹੂੰ ਇੱਕ ਸਾਈਂ ਮੁਹੰਮਦ ਸੈਨ ਸੀਗਾ, ਅਵੀ ਵਾਲਿਆਂ ਦਾ ਮਾਮਾ। ਹੂੰ ਤੇ ਇੱਕ ਸਫਦਰ ਸੀਗਾ ਜੀ, ਕਬੱਡੀ ਦਾ ਪਲੇਅਰ, ਬਹੁਤ ਅੱਛਾ ਪਲੇਅਰ ਦਾ ਸਫਦਰ। ਜੀ। ਉਹ ਚਾਰੇ ਇੱਥੇ ਰਹਿੰਦੇ ਸੀ। ਹੂੰ 4 ਬੰਦੇ ਸੀਗੇ ਜੀ ਬੈਲਾਂ ਦੇ ਸ਼ੌਕੀਨ। ਹੂੰ ਇੱਕ ਚੰਨੜ ਸੀਗਾ ਫਲਕ ਸ਼ੇਰ, ਹੂੰ ਇੱਕ ਗੁੱਜਰ ਸੀਗਾ 360 ਚੱਕ ਦਾ, ਆਪਣੇ ਗਿੱਦੜ ਪਿੰਡੀ ਦਾ ਅੱਛਾ ਜੀ। ਚੌਧਰੀ ਤੁਫੈਲ। ਗਿੱਦੜ ਪਿੰਡੀ ਉਹ ਜਿਹੜੀ ਜੜਾਂ ਵਾਲੇ ਦੇ ਕੋਲ। ਹਾਂ ਨਹੀਂ ਸਮੁੰਦਰੀ 475 475 475 474 74 ਉਹ ਸਾਰੇ ਬਹੁਤ ਲਗਨ ਨਾਲ ਉਹ ਇੱਥੇ ਰਹਿੰਦਾ ਸੀਗਾ। ਹਾਂ ਹਾਂ। ਤੇ ਫਲਕ ਸ਼ੇਰ ਤੇ ਚੌਧਰੀ ਸਲੀਮ 324 ਦਾ ਰਾਜ ਬਰਾਦਰੀ। ਹੂੰ ਹੂੰ ਇੱਕ ਨਾਲ ਸੀਗਾ ਉਹਦੇ
ਅਸ਼ਰਫ, ਚੌਧਰੀ ਅਸ਼ਰਫ, ਇਹ 4 ਬੰਦੇ ਉਹ ਤੇ 3 7 ਬੰਦੇ 24 ਘੰਟੇ ਇੱਥੇ ਰਹਿੰਦੇ ਸੀ। ਤੁਹਾਡੇ ਕੋਲ ਆ ਕੁੱਤੇ ਜਿਹੜੇ ਆ ਨਾ ਮੇਰੇ ਜਿਹਨੇ ਪਾਕਿਸਤਾਨ ਪੂਰੇ ਜਿਹਨੇ ਸਾਡੇ ਕੰਟਰੀ ਵਿੱਚ ਕੁੱਤੇ ਸੀਗੇ ਜਿਹੜੇ ਜਿੱਤਦੇ ਸੀਗੇ ਵਿਲਾਇਤੀਆਂ ਨੂੰ, ਉਹ ਮੇਰੇ ਕੋਲ ਇੱਥੇ ਪਾਲੇ ਬੱਚੇ ਸੀ ਦੌੜ 'ਚ। ਦੌੜ 'ਚ। ਅੱਛਾ, ਜਿਹੜੇ ਟਰੈਕ ਦੀ ਦੌੜ ਟਰੈਕ ਜਿਹੜੀ ਦੂਸਰੀ ਦੌੜ, ਉਹ ਮੋਰੇ ਸ਼ਾਹ ਜਿਹਾ ਭਜਾਉਂਦੇ ਆ। ਉਹ ਜਿਹੜੇ ਕੁੱਤੇ ਮੈਂ ਸਾਂਭਦਾ ਸੀਗਾ ਨਾ, ਕੁੱਤੀਆਂ ਸਵਾਣੀਆਂ, ਖਰਚਾ ਮੇਰਾ ਸੀਗਾ, ਸੰਭਾਲਣੇ ਉਹਨਾਂ ਨੇ, ਰਾਜਾ ਅਸ਼ਰਫ ਤੇ ਸਾਈ ਮੁਹੰਮਦ ਸੈਨ। ਉਹ 11 ਬੱਚੇ ਵੀ ਸੰਭਾਲੇ ਤੇ ਮਰਨ ਕੋਈ ਨਹੀਂ ਤਾਂ। ਅੱਛਾ ਬਾਬਾ ਜੀ, ਉਹ ਕੁੱਤੇ ਵੀ ਮਹਿੰਗੇ ਸੀਗੇ? ਬਹੁਤ ਮਹਿੰਗੇ ਜੀ, ਬਹੁਤ ਜ਼ਿਆਦਾ ਕੀਮਤੀ ਜੀ। ਅੱਛਾ, ਬੌਲਦਾਂ ਦੀਆਂ ਕਿਹੜੀਆਂ ਆਪਾਂ ਨਸਲਾਂ ਰੱਖ ਚੁੱਕੇ ਆ? ਤਕਰੀਬਨ ਹਰ ਨਸਲ ਸੀਗੀ ਤੇ ਹਾਂ, ਤੰਨੀ ਦੇ ਵੀ ਸੀਗੇ, ਦੂਸਰੇ ਹਸਾਰੀ ਨਸਲ ਵੀ ਸੀਗੇ। ਜਿਹੜੇ ਪਹਿਲੇ ਸੀਗੇ ਬਿਲਕੁਲ ਸਾਦੇ ਬੌਲਦ ਸੀਗੇ। ਦੌੜ ਦੇ ਵਿੱਚ ਕਿਹੜਾ ਬੌਲਦ ਤੁਸੀਂ ਸਮਝਦੇ ਆਪਣੇ ਤਜਰਬੇ ਦੇ ਮੁਤਾਬਕ ਵੀ ਬਹੁਤ ਵਧੀਆ ਰਹਿੰਦਾ ਆ? ਪਤਾ ਨਹੀਂ ਜੀ, ਮੇਰੇ ਤਜਰਬੇ 'ਚ ਨਹੀਂ ਆ ਸਕਿਆ। ਹਕੀਕਤ ਆ ਕੁਦਰਤੀ ਕੁਦਰਤ ਜੀ। ਕੋਈ ਵੀ ਚੰਗਾ ਨਹੀਂ। ਇਹ ਜਿਹੜੇ ਬੈਲ ਖੜੇ ਆ ਨਾ, ਹਾਂ, ਇਸ ਵਕਤ ਦੁਨੀਆ ਭਜਾਈ ਫਿਰਦੀ ਹੈ ਨਾ, ਤੇ ਹੁਣ ਵੀ ਮੈਂ ਰਸਤੇ ਫੜ ਲੈਣਾ, ਬਹਿ ਜਾਂਦਾ, ਤੇ 5 ਕਿੱਲੇ ਦੌੜ ਹੋਵੇ, 7 ਕਿੱਲੇ ਦੌੜ ਹੋਵੇ, ਇਹਨਾਂ ਬੋਲਦਾਂ ਨੂੰ ਕੋਈ ਨਹੀਂ ਫੜਦਾ ਹੈ। ਇਹ ਕਿਹੜੀ ਨਸਲ ਹੈ ਜੀ? ਇਹ ਨਗੌਰੀ ਨਸਲ ਹੈ ਜੀ। ਨਗੌਰੀ ਨਗੌਰੀ ਨਸਲ ਹੈ ਜੀ। ਠੀਕ ਹੈ ਜੀ। ਹਾਂ। ਇਹ ਆਪਣਾ ਇੰਡੀਆ ਦੀ ਨਸਲ ਆ ਨਾ ਨਗੌਰੀ? ਇੰਡੀਆ ਦਾ ਨਗੌਰ ਸਾਹਿਬ? ਇਹ ਅਸਲ ਨਗੌਰੀ ਨਸਲ ਇੰਡੀਆ 'ਚ ਸੀਗੀ ਜੀ। ਹਾਂਜੀ। ਇੰਡੀਆ 'ਚੋਂ ਫਿਰ ਇਹ ਜਿਹੜੀ ਜਿਸ ਇਲਾਕੇ 'ਚ ਹੁਣੇ ਆਉਂਦੇ ਨੇ ਜੀ, ਆ ਕਿਹੜਾ ਜ਼ਿਲ੍ਹਾ ਹੈਗਾ ਅਸਾਰ ਜਿੱਥੇ ਹੁਣ ਸਲਾਬ ਬਹੁਤ ਜ਼ਿਆਦਾ ਹੈ? ਰਾਜਨ। ਰਾਜਨਪੁਰ। ਹਾਂ, ਇਹ ਰਾਜਨਪੁਰ ਦੀ ਨਸਲ ਹੈ। ਅੱਛਾ। ਇਹ ਉਦੋਂ ਸੀਗੇ ਸਰਗੋਧੀ ਵਾਲੇ ਵਡੇਰੇ, ਉਹਨਾਂ ਦਾ ਫਾਰਮ ਸੀਗਾ ਇੱਥੇ ਰਾਜਨਪੁਰ। ਇਹ ਬੀਕਾਨੇਰ ਦੇ ਕੋਲ ਆ ਨਗੌਰ, ਉੱਥੇ ਦੇ ਬਹੁਤੇ ਢੱਗੇ ਜੇ ਅਸਲ ਜਿਹੜੇ ਆ ਉਹ ਮਸ਼ਹੂਰ ਸੀਗੇ ਇੰਡੀਆ ਦੇ ਵਿੱਚ। ਨਹੀਂ, ਹਸਾਰ ਸੀਗਾ। ਹਸਾਰੀਏ ਵੀ, ਇੱਕ ਤਾਂ ਹਸਾਰੀਏ ਨਾ ਗੋਲ ਸਿੰਗਾਂ ਵਾਲੇ ਵੱਡੇ ਹਾਂ ਹੁੰਦੇ ਹਾਂ, ਉਹ ਖੂਬਸੂਰਤ ਆ। ਉਹ ਸੋਹਣੇ ਵੀ ਬਹੁਤ ਲੱਗਦੇ ਆ। ਹਾਂਜੀ, ਹਸਾਰ ਦੇ ਨਾਲ ਸੀਗਾ ਜੀ ਰੋਹਤਕ, ਹੂੰ, ਇਹਦੇ ਨਾਲ ਇਸ ਪਾਸੇ ਸੀਗਾ ਬੀਕਾਨੇਰ। ਬੀਕਾਨੇਰ। ਬੀਕਾਨੇਰ ਦੇ ਬਹਾਵਲਪੁਰ। ਹੂੰ, ਇਹਦੇ ਜਿਹੜੇ ਮਿਕਸ ਹੋ ਜਾਂਦੇ ਸੀ ਨਸਲ ਨਾ, ਉਹ ਚੰਗੇ ਸੀ। ਜਿਹੜੇ ਉਹ ਖੜੀਆਂ ਨਸਲਾਂ ਸੀਗੀਆਂ ਨਾ, ਉਹ ਅੱਛੇ ਨਸਲ। ਅੱਛਾ ਬਜ਼ੁਰਗੋ, ਇਹ ਦੱਸੋ ਵੀ ਇਹ ਜਿਹੜੀ ਬੌਲਦਾਂ ਦੀ ਤਕਰੀਬਨ 8 ਕਿੱਲੇ ਦੀ ਦੌੜ ਹੁੰਦੀ ਆ, ਮੇਰੇ ਖਿਆਲ 52 ਉਸ ਵਕਤ ਤੱਕ ਤਾਂ ਜਦੋਂ ਅਸੀਂ ਸਾਡਾ ਭੱਜਦਾ ਹੁੰਦਾ ਸੀ 52-53 ਸੈਕਿੰਡ ਦੇ ਵਿੱਚ 8 ਕਿੱਲੇ ਕਰ ਲੈਂਦੇ ਸੀ। ਹੁਣ ਮੇਰੇ ਖਿਆਲ ਸ਼ਾਇਦ ਉਹ ਤੋਂ ਵੀ ਪਹਿਲੇ ਕਰ ਲੈਂਦੇ ਹੁਣ। ਇਹ ਕਹਿੰਦੇ ਵੀ ਇਸ ਜਿਹੜੀ ਪਹਿਲੇ ਮਿੰਟ ਦੀ ਦੌੜ ਆ, ਇਹਦੇ ਪਹਿਲੇ ਵੀ ਆਪਾਂ ਗੱਲ ਕੀਤੀ ਵੀ ਇੰਨੀ ਸਪੀਡ ਕਿਸੇ ਹੋਰ ਜਾਨਵਰ ਦੀ ਨਹੀਂ ਹੈਗੀ ਪਹਿਲੇ ਸੈਕਿੰਡਾਂ ਮਿੰਟਾਂ ਦੇ ਵਿੱਚ। ਇਹਦੇ ਵਿੱਚ ਜਦੋਂ ਆਪਾਂ ਇੱਕ ਸਵਾਰ ਬਿਠਾਉਂਦੇ ਆ, ਉਹਦਾ ਕੀ ਕਮਾਲ ਹੁੰਦਾ ਆ? ਸਵਾਰ ਦਾ ਕੋਈ ਕਮਾਲ ਵੀ ਨਹੀਂ ਜੀ। ਅੱਜ ਦੇ ਸਵਾਰ ਜਿਹੜੇ ਹਨ ਨਾ, ਜੇ ਸ਼ੁਰੂ ਲਾ ਦੇ ਲੋਕ ਮਾਰ ਕੇ ਭਜਾਉਂਦੇ ਆ। ਮੈਂ ਮਾਰ ਕੇ ਨਹੀਂ ਭਜਾਏ ਹੈ। ਮੈਂ ਬੈਲ ਰੱਸਿਆਂ ਦੇ ਭਜਾਏ, ਘੋੜਿਆਂ ਦੇ ਹਿਸਾਬ 'ਚ ਲਿਆ। ਅੱਛਾ। ਜਿਵੇਂ ਘੋੜੇ ਰਾਸਾਂ ਦੌੜਦੇ ਆ ਨਾ, ਮੇਰੇ ਕੋਲ ਜਿਹੜੇ ਵੀ ਬੈਲ ਆ ਉਹਨਾਂ ਨੇ ਰੱਸਿਆਂ ਦੇ ਦੌੜਨਾ। ਰੱਸਿਆਂ ਦੇ ਦੌੜ? ਰੱਸਿਆਂ ਦੇ ਦੌੜਨਾ, ਜਿੰਨੇ ਰੱਸੇ ਦੇਈ ਹੁਣ ਜਾਣੇ। ਤਾਂ ਪੁਰਾਣਾ ਕਰੰਟ ਵਾਲੀਆਂ ਆ ਗਈਆਂ, ਐਡੀ ਆਰ ਮੋਹਰੇ ਲੱਗੀ ਹੁੰਦੀ ਸੀ, ਕਿੱਲ ਲਾਇਆ ਹੁੰਦਾ ਸੀ, ਇੰਨਾ ਚੱਕ ਕੇ ਬੌਲਦ ਨੂੰ ਅੱਗੇ ਕਰ ਦਿੰਦੇ ਹੁੰਦੇ ਸੀਗੇ। ਸਾਰੀ ਜ਼ਿੰਦਗੀ 'ਚ ਮੇਰੇ ਕੋਲ ਜਿਸ ਬੌਲਦ ਨੇ ਤੀਸਰੀ ਆਰ ਖਾ ਲੈਣਾ ਔਰ ਜਿੱਤ ਵੀ ਗਿਆ, ਮੁੜ ਦੌੜਿਆ ਨਹੀਂ ਉਹ। ਆਪਣਾ ਇੱਕ ਸਵਾਰ ਹੁੰਦਾ ਸੀ, ਆਪਣਾ ਉਹਦਾ ਨਾਂ ਸੀਗਾ ਆਬਾਦ। ਆਵਾਜ਼ ਉਹ ਤੇ ਬਹੁਤ ਇੱਕ ਜਲਾਦ ਕਿਸਮ ਦਾ ਸਵਾਰ ਗਿਣਿਆ ਬੜਾ ਗਿਆ ਸੀਗਾ। ਜਲਾਦ ਸੀਗਾ ਜੀ, ਉਹਦੇ ਨਾਲ ਇੱਕ ਸੀਗਾ ਉਹਦਾ ਰੰਗ ਰੂਪ ਉਦਾਂ ਦਾ ਸੀ, ਦੂਜਾ ਉਹ ਢੱਗੇ ਨੂੰ ਉਦਾਂ ਪ੍ਰੈਣ ਨੇ ਚੱਕ ਕੇ ਬਾਹਰ ਕੱਢ ਦਿੰਦਾ ਹੁੰਦਾ ਮਾਰ ਸੀ। ਬੜੀ ਜੁਰਮਾ। ਹਾਂ, ਇਦਾਂ ਹੀ ਸਾਬਰ ਸੀਗਾ ਜੀ, 44 ਵਾਲਾ, ਜਿੰਨੇ ਸਵਾਰ ਸੀ ਮਾਰਦੇ ਸੀ। ਤੇ ਤੁਸੀਂ ਕਹਿੰਦੇ ਨਹੀਂ ਹੁੰਦੇ ਸੀ ਵੀ ਇਹ ਕੀ ਜ਼ੁਲਮ ਕਰਦਾ, ਕਿਉਂ ਨਹੀਂ, ਬੋਲਦੇ ਨੂੰ ਮੈਂ ਉਸ ਵਕਤ ਤੋਂ ਹਰ ਇਹਨੇ ਜ਼ਖਮ ਕਰ ਦੇਣੇ ਆ। ਹਰ ਕੋਈ ਦੇਖਦੇ ਸੀਗਾ ਨਾ ਜੀ। ਹਾਂਜੀ। ਮੈਂ ਨਹੀਂ ਮਾਰੇ, 2 ਤੋਂ ਤੀਸਰੀ ਆ। ਅੱਛਾ ਬਾਬਾ ਜੀ, ਇਹ ਜਿੱਤਣ ਦੇ ਵਿੱਚ ਜਾਂ ਹਾਰਨ ਦੇ ਵਿੱਚ ਸਵਾਰ ਜਿਹੜਾ ਇਹ ਵਿਕਦਾ ਵੀ ਆ? ਹਾਂਜੀ, ਵਿਕਦਾ ਵੀ ਆ ਸਵਾਰ ਜਿਹੜਾ ਆ? ਨਹੀਂ ਉਸ ਵਕਤ ਨਹੀਂ ਵਿਕਦੇ ਸੀਗੇ। ਹਾਂਜੀ।
ਉਸ ਵਕਤ ਨਹੀਂ, ਅੱਜ ਦੇ ਸਵਾਰ ਦਾ ਵਿਕਦੇ ਆ ਜੀ, ਦੇਖਦੇ ਆ। ਵਿਕਦੇ ਆ ਹੁਣ ਤਾਂ ਸਵਾਰ ਬਹੁਤ ਜ਼ਿਆਦਾ। ਅੱਛਾ, ਮੈਨੂੰ ਇਹ ਵੀ ਪਤਾ ਲੱਗਾ ਕਿ ਇੱਕ ਟਾਈਮ ਐਸਾ ਆਇਆ ਸੀ ਵੀ ਤੁਸੀਂ ਹਰ ਜਗ੍ਹਾ ਹੀ ਜਿੱਤਦੇ ਸੀਗੇ, ਫਿਰ ਤੁਸੀਂ ਕਈ ਜਗ੍ਹਾ ਤੇ ਜਾਣ ਕੇ ਹਰੇ ਆ, ਇਸ ਕਰਕੇ ਕਿ ਯਾਰ ਇਹ ਕਿਤੇ ਰੇਸ ਲੋਕੀ ਆਪਣੇ ਬੋਲਦ ਲਿਆਣੋਂ ਹੀ ਨਾ ਹਟ ਜਾਣ ਵੀ ਅਸੀਂ ਲਿਆ ਕੇ ਉੱਥੇ ਕੀ ਕਰਨਾ, ਵੀ ਰਾਣਾ ਸਾਹਿਬ ਨੇ ਜਿੱਤਣਾ ਆ। ਹਾਂਜੀ ਹਾਂਜੀ ਇਦਾਂ ਵੀ ਹੋਇਆ ਸੀ? ਜੀ ਹਾਂ ਜੀ। ਅੱਛਾ। ਆਪਣੇ ਬੈਲ ਛੱਡੇ ਸੀਗੇ, 1 ਸਾਲ 6 ਮਹੀਨੇ ਨਹੀਂ ਭਜਾਏ ਹੈ, ਹੂੰ। 6 ਮਹੀਨੇ ਵੀ ਹੋਰ ਬੈਲ ਭਜਾਏ। ਉਹ ਕਈ ਬੈਲ ਮੁਖਤਲਿਫ ਜਿੱਤੇ ਜੀ। ਦੇਖ ਲਓ ਜੀ, ਇਹ ਬੜੀ ਗੱਲ ਆ, ਇੱਕ ਬੜੇ ਮਤਲਬ ਆਦਮੀ ਦਾ ਇਹ ਕੰਮ ਆ ਕਿ ਅਰੂਜ ਦੇ ਵਿੱਚ ਜਾ ਕੇ ਪਿੱਛੇ ਹਟ ਜਾਣਾ, ਇਸ ਕਰਕੇ ਕਿ ਯਾਰ ਕਿਤੇ ਬਾਕੀ ਲੋਕ ਜਿਹੜੇ ਨਾ ਉਹ ਦਿਲ ਬਰਦਾਸ਼ਤਾ ਹੋ ਕੇ ਇਸ ਮੈਦਾਨ ਦੇ ਵਿੱਚ ਆਣਾ ਹੀ ਨਾ ਛੱਡ ਦੇਣ, ਆਪਣੇ ਜਿਹੜੇ ਢੱਗੇ ਲੈ ਕੇ ਨਾ ਆਣ, ਇਸ ਕਰਕੇ ਕਿ ਅਸੀਂ ਕਿਹੜਾ ਜਿੱਤਣਾ ਆ, ਕੀ ਲੋੜ ਆ ਉੱਥੇ ਜਾਣ ਦੀ, ਐਵੇਂ ਕਿਰਾਇਆ ਪਹਾੜਾ ਪੱਟਣਾ, ਡਾਲਿਆਂ ਤੇ ਲੈ ਕੇ ਜਾਣਾ, ਹੋਰ ਵੀ ਬਹੁਤ ਸਾਰੇ ਅਖਰਾਜਾਤ ਹੁੰਦੇ। ਲੇਕਿਨ ਬਜ਼ੁਰਗਾਂ ਨੇ ਉਸ ਟਾਈਮ ਪਿੱਛੇ ਥੋੜ੍ਹਾ ਜਿਹਾ ਹਟਣਾ ਮੁਨਾਸਬ ਸਮਝਿਆ ਕਿ ਇਹ ਜਿਹੜੀ ਇਹ ਖੇਡ ਆ ਇਹ ਖਤਮ ਨਾ ਹੋਵੇ। ਅੱਛਾ, ਇਹ ਵੀ ਸੁਣਨ ਚ ਆਈ ਆ ਗੱਲ ਵੀ ਆਪਾਂ ਇੰਡੀਆ 'ਚੋਂ ਵੀ ਬੋਲਦ ਮੰਗਾਏ ਸੀਗੇ, ਮੈਂ ਸਮਗਲ ਕਰਵਾਏ ਸੀ। ਚੈਲੰਜ ਕੀਤਾ ਸੀਗਾ। ਅੱਛਾ। ਹਾਂ, ਇੰਡੀਆ, ਮੁੰਬਈ ਇੰਡੀਆ, ਇੰਡੀਆ ਤੇ ਪਾਕਿਸਤਾਨ। ਕੀ ਚੈਲੰਜ ਉਹ ਇੰਡੀਆ ਦੇ ਵਿੱਚ 3-4 ਪਾਰਟੀਆਂ ਆਈਆਂ ਇੱਥੇ, ਨਾਨਕ ਗੁਰੂ ਨਾਨਕ ਨਨਕਾਣਾ ਸਾਹਿਬ। ਨਨਕਾਣਾ ਸਾਹਿਬ ਆਇਆ, ਉਹ ਫਿਰ ਇੱਥੇ ਆਏ ਆ, ਮਿਲਦੇ ਰਹੇ ਆ। ਅੱਛਾ। ਉਹ ਫਿਰ ਟੱਗਿਆਂ ਦੇ ਕਦਮ ਮਿਲਣ, ਪੈਮਾਇਸ਼ ਕਰਨ, ਤੇ ਉਹ ਆ ਕੇ ਆਖਣ ਲੱਗੇ ਨਹੀਂ ਸਾਡੇ ਬੈਦ ਨੇ ਨਹੀਂ ਦੌੜਦੇ ਹੈ ਜ਼ਿਆਦਾ। ਅੱਛਾ, ਇਹ ਗੱਲ ਸੱਚੀ ਹੈ ਵੀ ਉੱਥੋਂ ਤੁਸੀਂ ਢੱਗੇ 2 ਮੰਗਾਏ ਸੀਗੇ? ਨਹੀਂ, ਮੰਗਵਾਏ ਨਹੀਂ ਸੀਗੇ, ਹਾਂ। ਇਹ ਹਿੰਦੁਸਤਾਨ 'ਚ ਮੰਗਵਾਏ ਸੀ। ਹਿੰਦੁਸਤਾਨ? ਜਦੋਂ ਹਿੰਦੁਸਤਾਨ ਸੀਗੇ ਨਾ ਜੀ, ਹਾਂ ਹਾਂ। ਉਦੋਂ ਅਸੀਂ 2 ਦੌੜਾਂ ਹਰੇ। ਅੱਛਾ। ਫਿਰ ਨਗੌਰ ਤੋਂ ਜਾ ਕੇ ਹਾਂ ਹਾਂ। ਦਿੱਲੀ ਤੋਂ ਅੱਗੇ ਅਜਮੇਰ ਸ਼ਰੀਫ, ਅਜਮੇਰ ਸ਼ਰੀਫ ਤੋਂ ਅੱਗੇ ਨਗੌਰ ਦਾ ਇਲਾਕਾ ਸ਼ੁਰੂ ਹੁੰਦਾ, ਉੱਥੋਂ ਤੇ 3200 ਰੁਪਏ ਦੇ 2 ਬੈਲ ਉਦੋਂ ਲਏ ਸੀ ਉਸ ਵਕਤ, ਉਸ ਦੌਰ 'ਚ। ਫਿਰ ਤੋੜ ਕੇ ਲਿਆਂਦੇ? ਨਾ ਜੀ, ਰੇਲ 'ਤੇ। ਉਹ ਜਦੋਂ ਟ੍ਰੇਨ 'ਤੇ ਆਏ ਨਾ, ਜਦੋਂ ਰੋਹ ਆਪਣੇ ਪਹੁੰਚੇ ਨਾ ਆਪਣੇ ਹਿੰਦੁਸਤਾਨ 'ਚ ਜੀ, ਦਿੱਲੀ ਪਹੁੰਚੇ ਤਾਂ ਉਦੋਂ ਜੰਗ ਲੱਗੀ ਹੋਈ ਸੀ। ਉਹ ਫਿਰ ਸਾਡੇ ਬੰਦੇ 3-4 ਦਿਨ ਲੁਕੇ ਰਹੇ ਉੱਥੇ, ਬੈਲ ਟ੍ਰੇਨ 'ਚ ਖੜੇ ਰਹੇ, ਭੁੱਖੇ ਨਿਭਾਏ ਹੀ। ਭੁੱਖੇ ਨੰਗੇ ਉਹਦੇ 3 ਦਿਨ ਹੀ ਆ ਕੇ ਸਾਂਭੇ, ਫਿਰ ਮੁੜ ਕੇ ਗੱਡੀ ਚੱਲੀ ਤਾਂ ਆਏ ਘਰ ਪਹੁੰਚੇ। ਉਹ ਫਿਰ ਢੱਗਿਆਂ ਨੇ ਕੋਈ ਕੱਪ ਕੁੱਪ ਚੱਕਿਆ ਗਿਆ? ਉਹ ਆਏ ਇੱਥੇ, ਬਹੁਤ ਜ਼ਾਲਮ ਟਕੇ ਸੀ, ਬਹੁਤ ਤੇਜ਼ ਸੀਗੇ। ਉਹ ਫਿਰ ਇੱਕ ਟੱਗਾ ਡਿੱਗ ਪਿਆ ਪੱਕੀ ਸੜਕ 'ਤੇ, ਉਹਦਾ ਆ ਜਿਹੜਾ ਫੜਵਾ ਨਾ ਉਹ ਟੁੱਟ ਗਿਆ, ਫਿਰ ਉਹ ਜੋੜ ਟੁੱਟ ਗਈ, ਦੂਸਰੇ ਦੇ ਨਾਲ ਕੋਈ ਮਿਲਦਾ ਨਾ ਸੀ। ਸੰਨ 45 'ਚ ਆਏ ਆ ਜੀ, 47 'ਚ ਆਖਰੀ ਦੌੜ ਦੌੜੀ ਹੈ। 47 'ਚ ਹੋਰ ਬੈਲ ਭਜਾਏ, ਉਹ ਹਾਰ ਗਏ ਸੀਗੇ। ਫਿਰ 47 'ਚ ਆਖਰੀ ਦੌੜ ਦੌੜੀ, ਉਹ ਰੋਹੋਂ ਵਾਲਾ ਜੋਦੀਨ, ਉਹ ਜਿੱਤ ਗਿਆ ਦਾ। ਆਪਣੇ ਮੇਨ ਹਰੀਫ ਹੁੰਦੇ ਸੀ ਜਿਹੜੇ ਤੁਹਾਡੇ ਮੁਕਾਬਲੇ ਜਾਂਦੇ, ਇੱਕ ਸੇਠ ਹਮੀਦ ਸੀ ਫੈਸਲਾਬਾਦ ਵਾਲਾ, ਇੱਕ ਅਵਾਮੀ ਵਾਲੇ, ਇੱਧਰ ਦੀ ਪਾਕਿਸਤਾਨ ਦੀ ਗੱਲ ਕਰਦੇ ਆ। ਇਹਨਾਂ ਤੋਂ ਇਲਾਵਾ ਤੁਸੀਂ ਕਦੇ ਸਮਝਦੇ ਸੀ ਵੀ ਫਲਾਨਾ ਢੱਗਾ ਜਿਹੜਾ ਆ ਇਹ ਸਾਡੇ ਢੱਗਿਆਂ ਨੂੰ ਹਰਾ ਸਕਦਾ? ਨਹੀਂ, ਉਹ ਇਹ ਤਾਂ ਕੁਦਰਤੀ ਗੱਲ ਸੀਗੀ ਜੀ। ਜਿਹੜੇ ਟੱਗਿਆਂ ਦੇ ਰਸੇ ਮੇਰੇ ਹੱਥ ਆ ਗਏ ਨਾ, ਉਹੀ ਜਿੱਤ ਲੈਂਦੇ ਸੀਗੇ। ਕੁਦਰਤੀ ਭਾਗ ਲੱਗੇ। ਮੈਂ ਦੱਸਿਆ ਨਾ ਜੀ, ਪਹਿਲੇ ਦਿਨ ਤੋਂ ਹੀ ਠੱਗੀਆਂ ਤੇ ਬਹੁਤ ਜ਼ਿਆਦਾ, ਠੱਗੀਆਂ ਤੇ ਘੋੜਿਆਂ ਦੇ ਸ਼ੌਕ ਵੀ ਸੀਗਾ ਤੇ ਦਬਾਅ ਵੀ ਸੀਗਾ। ਉੱਠ ਕਿੱਡਾ ਵੀ ਮਾਰਦਾ, ਸਿੱਖਾਂ ਨੇ ਆਉਣਾ ਉੱਠਾਂ ਦੇ, ਤੇ ਉਹਨੇ ਬੋਲਦਾ ਹੋਣਾ, ਬੜਾ ਆਖਣਾ ਜੀ ਉੱਠ ਬੜਾ ਮਾਰਦਾ ਜੀ, ਬੜਾ ਤੰਗ ਕਰਦਾ ਜੀ। ਮੈਂ ਚਲੇ ਜਾਣਾ ਉਹਦੇ ਕੋਲ, ਹੱਥ ਫੇਰਨਾ ਉੱਤੇ, ਤੇ ਖੜੇ ਉੱਠਦੇ ਇੰਝ ਕਰੀ ਹੱਥ ਪਾਉਣਾ, ਛਾਲ ਮਾਰਨੀ, ਤੂੰ ਚੜ੍ਹ ਜਾਣਾ, ਬਹਿ ਜਾਣਾ। ਉਹ ਮੈਨੂੰ ਨਾ ਬਿਲਕੁਲ ਉੱਠ ਵੀ ਨਹੀਂ ਕੁਝ ਆਖਦੇ ਸੀਗੇ। ਅੱਛਾ, ਇਹ ਤੁਸੀਂ ਕੀ ਸਮਝਦੇ ਕਿ ਪਿਆਰ ਦੀ ਵਜ੍ਹਾ ਤੋਂ, ਜਦੋਂ ਜਾਨਵਰ ਨਾਲ ਇਨਸਾਨ ਪਿਆਰ ਕਰਦਾ? ਪਿਆਰ ਦੀ ਵਜ੍ਹਾ ਤੋਂ, ਪਿਆਰ ਦੀ ਵਜ੍ਹਾ ਤੋਂ। ਇਹਦਾ ਮਤਲਬ ਆ ਕਿ ਪਿਆਰ ਨਾਲ ਬੰਦਾ ਸਿਰਫ ਇਨਸਾਨਾਂ ਦੇ ਦਿਲ ਨਹੀਂ, ਜਾਨਵਰਾਂ ਦੇ ਵੀ ਦਿਲ ਜਿੱਤ ਸਕਦਾ ਹੈ। 6 ਵੈਦ 8 ਵੈਦ ਵੀ ਰਹੇ ਆ ਜੀ ਇੱਥੇ। ਮੈਂ ਸ਼ਾਮ ਦੁਪਹਿਰ ਨੂੰ 2-3 ਵੇਲੇ ਬੁਰਕੀ ਰੋਟੀ ਸਾਰਿਆਂ ਨੂੰ ਦੇਣੀ, ਬਾਕੀ ਮਾਲ ਨੂੰ ਵੀ ਦੇਣੀ। ਕਟੜੂ ਬਛੜੂ ਹੈਗੇ ਆ, ਹਰ ਕਿਸੇ ਨੂੰ
ਰੋਟੀ ਦੇਣੀ। ਅੱਛਾ ਬਜ਼ੁਰਗੋ, ਇਹ ਜਿਹੜਾ ਆਪਣਾ ਬਲਦਾਂ ਦਾ ਸ਼ੌਕ ਹੈ ਇੱਕ ਬੜਾ ਮਹਿੰਗਾ ਸ਼ੌਕ ਆ, ਆਮ ਬੰਦਾ ਇਹਨੂੰ ਅਫੋਰਡ ਨਹੀਂ ਕਰ ਸਕਦਾ। ਆਪਾਂ ਨੂੰ ਘਰ ਵੱਲੋਂ ਪੂਰੀ ਸਪੋਰਟ ਹੋਣੀ ਹੈ ਤਾਂ ਹੀ ਇੱਥੇ ਤੱਕ ਇੰਨੀ ਦੇਰ ਕਰਦੇ ਰਹੇ। ਮੈਨੂੰ ਘਰ ਦੀ ਸਪੋਰਟ ਤਾਂ ਇਹ ਸੀਗੀ ਜੀ, ਸਿਰਫ ਮੁੰਡੇ ਦੇ ਆਉਣ ਤੋਂ ਖਤਮ ਹੋ ਗਈ। ਜਦੋਂ ਮੇਰੇ ਘਰ ਵਾਲੀ ਸੀਗੀ ਜਾਂ ਮੇਰੀ ਵਾਲਦਾ ਸੀ ਜਾਂ ਮੇਰੀਆਂ ਭੈਣਾਂ ਸੀਗੀਆਂ, ਸਾਡੇ ਇੱਥੇ ਡੇਰੇ 'ਤੇ ਨਾ 8 ਬੰਦਿਆਂ ਦੀ ਰੋਟੀ ਹਰ ਟਾਈਮ ਆਉਂਦੀ, 3 ਟਾਈਮ, ਸਵੇਰ ਦੁਪਹਿਰ ਸ਼ਾਮ। ਜਿਹੜੀਆਂ ਫਾਲਤੂ ਰੋਟੀਆਂ ਹੋਣ ਪਸ਼ੂ ਨੂੰ ਦੇ ਦਿਓ। 8 ਬੰਦੇ ਆ ਜਾਣ, ਇੱਥੇ ਪ੍ਰਾਹੁਣੇ ਆ ਜਾਣੇ, ਜੇ ਤੁਸੀਂ ਆਇਓ ਬਹਿ ਜਾਣਾ, ਪ੍ਰਾਹੁਣੇ ਘਰ ਪੈਗਾਮ ਭੇਜਣਗੇ ਰੋਟੀ ਦਾ। ਮੈਂ ਕਦੀ ਨਹੀਂ ਪੈਗਾਮ ਭੇਜਿਆ। 8 ਮਹਿਮਾਨਾਂ ਦਾ, 10 ਮਹਿਮਾਨਾਂ ਦਾ ਮੈਂ ਘਰ ਪੈਗਾਮ ਕਦੀ ਨਹੀਂ ਭੇਜਿਆ ਸੀਗਾ ਵੀ ਮਹਿਮਾਨ ਆ। ਉਹਨਾਂ ਦੀ ਰੋਟੀ ਪੱਕੀ ਪਕਾਈ ਜਾਂਦੀ ਸੀ। ਔਰ ਕੁਦਰਤੀ ਗੱਲ ਇਹ ਹੈਗੀ ਆ ਕਿ ਸਾਡੇ ਘਰੋਂ ਹਾਂਡੀ ਜਿਸ ਤਰ੍ਹਾਂ ਦੀ ਵੀ ਆਉਂਦੀ ਸੀ, ਜਿਹੜੀ ਪੱਕਦੀ ਸੀ, ਹਰ ਕੋਈ ਕਹਿੰਦਾ ਤਾਂ ਬੜਾ ਸਾਲਣ ਤੇ ਜੇ ਤੇ ਬਹੁਤ ਆ, ਹਰ ਕਿਸੇ ਨੇ ਤਾਰੀਫ ਕਰਨੀ। ਬਾਬਾ ਜੀ ਹੁਣਾਂ ਨਾਲ ਗੱਲਬਾਤ ਕੀਤੀ ਹੈ ਇਹਨਾਂ ਦੇ ਸ਼ੌਕ ਦੇ ਮੁਤਲਕ। ਜਿਹੜਾ ਬਲਦਾਂ ਦਾ ਸ਼ੌਕ ਸੀਗਾ, ਦੌੜਾਂ ਦੌੜਾਉਂਦੇ ਸੀ ਔਰ ਜ਼ਿਆਦਾਤਰ ਹਰ ਮੈਦਾਨ ਦੇ ਵਿੱਚ ਇਹ ਵਿਨਰ ਹੁੰਦੇ ਸੀਗੇ, ਕੱਪ ਚੱਕ ਕੇ ਲਿਆ ਕੇ ਆਉਂਦੇ ਹੁੰਦੇ ਸੀ। ਬਾਕੀ ਤੁਸੀਂ ਇਹਨਾਂ ਦੇ ਜਿਹੜੇ ਬਲਦ ਵੀ ਦੇਖੇ ਹੋਣੇ ਸਾਡੀ ਵੀਡੀਓ ਵਿੱਚ। ਤੇ ਅਗਰ ਕੋਈ ਸਾਡਾ ਹੋਰ ਚਾਹਣ ਵਾਲਾ ਇੱਦਾਂ ਦਾ ਸ਼ੌਕ ਰੱਖਦਾ ਔਰ ਸਾਨੂੰ ਉਹ ਚਾਹੁੰਦਾ ਕਿ ਮੇਰਾ ਵੀ ਇੰਟਰਵਿਊ ਹੋਣਾ ਚਾਹੀਦਾ, ਵੀਡੀਓ ਬਣਨੀ ਚਾਹੀਦੀ, ਸਾਡੇ ਦਿੱਤੇ ਹੋਏ ਨੰਬਰ 'ਤੇ ਸਾਨੂੰ ਰਾਬਤਾ ਕਰ ਸਕਦਾ ਜੀ। ਰੱਬ ਰਾਖਾ ਜੀ।